ਅੱਜ ਅਸੀਂ ਮੁਸਲਮਾਨ ਫਲਸਫੇ 'ਤੇ ਗੱਲ ਕਰਾਂਗੇ, ਲੇਕਿਨ ਸਭ ਤੋਂ ਪਹਿਲਾਂ ਇਸ ਬਾਰੇ 'ਚ ਮੈਂ ਇਹ ਕਹਿਣਾ ਹੈ ਕਿ ਇਹਨੂੰ ਮੁਸਲਮਾਨ ਫਲਸਫਾ ਕਹਿਣਾ ਜ਼ਰਾ ਗੱਲ ਨੂੰ ਸਹੀ ਨਹੀਂ ਹੈਗਾ। ਇਹ ਥੋੜ੍ਹਾ ਜਿਹਾ ਇਹਦੇ ਵਿੱਚ ਵਧਾ ਹੈ, ਕਿਉਂਕਿ ਉਹਦੀ ਵਜ੍ਹਾ ਇਹ ਹੈਗੀ ਹੈ ਕਿ ਜਿਹੜੇ ਜਿਨ੍ਹਾਂ ਨੇ ਫਲਸਫਾ ਲਿਖਿਆ ਜਾਂ ਤੇ ਉਹ ਉਹਨਾਂ ਮੁਲਕਾਂ ਦੇ ਸਨ ਜਿਹੜੇ ਅਰਬਾਂ ਨੇ ਫਤਹ ਕੀਤੇ, ਜਿਵੇਂ ਇਰਾਕ, ਸ਼ਾਮ ਤੇ ਆਪਣਾ ਸਪੇਨ ਤੇ ਜਾਂ ਈਰਾਨ ਦੇ ਸਨ। ਤੇ ਇਹਨੂੰ ਅਰਬ ਈਰਾਨ ਫਲਸਫਾ ਜਿਹੜਾ ਨਾ ਉਹ ਕਹਿਣਾ ਚਾਹੀਦਾ ਹੈ। ਉਹਦੀ ਵਜ੍ਹਾ ਦੂਜੀ ਇਹ ਹੈਗੀ ਹੈ ਕਿ ਬਰਰੇ ਸਗੀਰ ਵਿੱਚ ਮਤਲਬ ਇੰਡੋਨੇਸ਼ੀਆ ਤੋਂ ਲੈ ਕੇ ਤੇ ਸਮਝੋ ਅਫਗਾਨਿਸਤਾਨ ਤੀਕਰ ਕਿਸੇ ਵੀ ਸੂਝਵਾਨ ਜਾਂ ਕਿਸੇ ਨੂੰ ਵੀ ਫਲਸਫਾ ਨਹੀਂ ਲਿਖਿਆ ਔਰ ਨਾ ਫਲਸਫੀ ਉਹਨੂੰ ਮੰਨਿਆ ਜਾਂਦਾ ਹੈ। ਮਤਲਬ ਇਹ ਹੈ ਕਿ ਉਹਦੀ ਸ਼ਾਇਦ ਵਜ੍ਹਾ ਇਹ ਵੀ ਹੈ ਕਿ ਜਦੋਂ ਇਹਨਾਂ ਮੁਲਕਾਂ ਦੇ ਵਿੱਚ ਇਸਲਾਮ ਆਇਆ ਤੇ ਉਸ ਵੇਲੇ ਤੱਕ ਮੁਸਲਮਾਨਾਂ ਦੇ ਵਿੱਚ ਫਲਸਫੇ ਦੀ ਰਵਾਇਤ ਮੁੱਕ ਚੁੱਕੀ ਸੀ। ਕਿਉਂਕਿ ਦੇਖੋ ਨਾ ਜੀ, ਜਿਹੜਾ ਬਰੇ ਸਗੀਰ ਆ ਉਹਦੇ ਵਿੱਚ ਕੋਈ 12ਵੀਂ ਸਦੀ 'ਚ 11ਵੀਂ ਸਦੀ 'ਚ ਇਸਲਾਮ ਆਇਆ ਤੇ ਇਹ ਜਿਹੜੀ ਉਦੋਂ ਮੁੱਕ ਚੁੱਕੀ ਸੀ। ਇੱਕ ਤੇ ਇਹ ਗੱਲ ਹੈਗੀ ਹੈ। ਦੂਜੀ ਗੱਲ ਇਹ ਹੈਗੀ ਹੈ ਕਿ ਜਿਹੜਾ ਅਰਬ ਫਲਸਫਾ ਹੈ, ਇਹ ਇਸਲਾਮ ਜਿਹੜਾ ਹੈ ਉਹ ਕੋਈ 6ਵੀਂ ਸਦੀ ਦੇ ਵਿੱਚ ਆਇਆ ਸੀ, ਲੇਕਿਨ ਜਿਹੜਾ ਫਲਸਫਾ ਲਿਖਿਆ ਗਿਆ ਉਹ 9ਵੀਂ ਸਦੀ ਦੇ ਵਿੱਚ ਸ਼ੁਰੂ ਹੋਇਆ। ਮਤਲਬ ਜਿਹੜਾ ਪਹਿਲਾ ਫਿਲਾਸਫਰ ਸੀ ਅਲਕੰਦੀ, ਉਹ 801 ਵਿੱਚ ਜੰਮਿਆ ਸੀ ਤੇ 876 ਵਿੱਚ ਮਰਿਆ। ਤੇ ਸਮਝੋ ਤੁਸੀਂ ਉਹ 9ਵੀਂ ਸਦੀ ਦੇ ਵਿੱਚ ਲਿਖਿਆ ਗਿਆ। ਮਤਲਬ ਇਹ ਹੈ ਕਿ ਇਸਲਾਮ ਦੇ ਆਉਣ ਤੋਂ ਬਾਅਦ 3 ਸਦੀਆਂ ਤੋਂ ਬਾਅਦ ਜਿਹੜਾ ਹੈ ਉਹ ਮੁਸਲਮਾਨਾਂ ਨੇ ਫਲਸਫਾ ਲਿਖਿਆ। ਇਹ ਗੱਲ ਮੈਂ ਇਸ ਲਈ ਕਰ ਰਿਹਾ ਕਿ ਜਿਹੜਾ ਫਲਸਫੀਆਨਾ ਖਿਆਲ ਨੇ, ਵਿਚਾਰ ਨੇ, ਉਹਨਾਂ ਦੀ ਇੱਕ ਮਟੀਰੀਅਲ ਮਾਦੀ ਵਜ੍ਹਾ ਹੁੰਦੀ ਹੈ ਔਰ ਉਹ ਹਰ ਮੁਆਸ਼ਰੇ 'ਚ ਕਿਸੇ ਇੱਕ ਖਾਸ ਮੰਜ਼ਿਲ ਤੇ ਜਾ ਕੇ ਉਹ ਪੈਦਾ ਹੁੰਦੀ ਹੈ ਜਿਸ 'ਚ ਫਲਸਫਾ ਲਿਖਿਆ ਜਾਂਦਾ ਹੈ। ਇਸ ਲਈ ਜਦੋਂ ਤੁਸੀਂ ਮੁਸਲਮਾਨਾਂ ਨੂੰ ਅਗਰ ਦੇਖੋ ਤੇ ਮੁਸਲਮਾਨਾਂ ਨੇ ਜਦੋਂ ਬਹੁਤ ਸਾਰੇ ਮੁਲਕ ਫਤਹ ਕਰ ਲਏ ਔਰ ਉਹਨਾਂ ਦਾ ਤਾਜਰ ਤਬਕਾ ਜਿਹੜਾ ਸੀ ਉਹ ਦੁਨੀਆ ਦੇ ਉੱਤੇ, ਅਰਬ ਜਿਹੜੇ ਸਨ ਉਹ ਦੁਨੀਆ ਦੀ ਤਜਾਰਤ ਦੇ ਉੱਤੇ ਛਾਏ ਹੋਏ ਸਨ ਤੇ ਉਹਨਾਂ ਨੂੰ ਕਈ ਤਰ੍ਹਾਂ ਦੇ ਹੋਰ ਇਲਮਾਂ ਨੂੰ, ਹੋਰ ਤਰ੍ਹਾਂ ਦੀ ਟੈਕਨੋਲੋਜੀ ਨੂੰ ਜਾਣਨ ਦੀ ਜਿਹੜੀ ਉਹ ਮੌਕਾ ਮਿਲਿਆ, ਜਿਹੜਾ ਕਿ ਉਹਨਾਂ ਦੇ ਫਲਸਫੇ ਦੀ ਬੁਨਿਆਦ ਬਣਿਆ। ਮਿਸਾਲ ਦੇ ਤੌਰ ਤੇ ਅਗਰ ਤੁਸੀਂ ਤਜਾਰਤ ਹੀ ਕਰ ਰਹੇ ਹੋ ਤੇ ਤੁਸੀਂ ਜਹਾਜ਼ਰਾਨੀ ਕਰੋਗੇ ਤੇ ਫਿਰ ਤੁਹਾਨੂੰ ਉਹਦੇ ਲਈ ਫਲਕੀਆਤ ਦਾ ਇਲਮ ਚਾਹੀਦਾ ਹੈ, ਉਹਦੇ ਲਈ ਤੁਹਾਨੂੰ ਜਿਓਮੈਟਰੀ ਅਲਜਬਰੇ ਨਾਲ ਫਾਸਲੇ ਮਾਪਣੇ ਆਉਣੇ ਚਾਹੀਦੇ ਨੇ, ਮੌਸਮਾਂ ਦਾ ਪਤਾ ਹੋਣਾ ਚਾਹੀਦਾ ਹੈ, ਤੂਫਾਨਾਂ ਦਾ ਤੇ ਹੋਰ ਇਹੋ ਜਿਹੀਆਂ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ। ਫਿਰ ਇਹ ਹੈ ਕਿ ਜਦੋਂ ਤੁਸੀਂ ਬਹੁਤ ਸਾਰੇ ਸਮਾਜਾਂ ਨੂੰ ਫਤਹ ਕਰ ਲਿਆ ਔਰ ਉਹਨਾਂ ਦੇ ਤੌਰ ਤਰੀਕਿਆਂ ਨੂੰ ਜਾਣਿਆ ਤੇ ਤੁਹਾਡੀ ਜਿਹੜੀ ਸਮਾਜੀ ਤੇ ਮੁਆਸ਼ੀ ਜਿਹੜੀ ਜਾਣਕਾਰੀ ਹੈ ਉਹ ਵੀ ਵੱਧ ਗਈ। ਇਹ ਤੇ ਹੋ ਗਈਆਂ, ਇਹ ਤੇ ਦੋ ਗੱਲਾਂ ਹੋ ਗਈਆਂ। ਤੀਸਰੀ ਗੱਲ ਇਹ ਹੈਗੀ ਹੈ ਕਿ ਜਦੋਂ ਤਾਜਰ ਤਬਕਾ ਤੇ ਇਹ ਸਾਰਾ ਕੁਝ ਹੋ ਜਾਂਦਾ ਹੈ ਤੇ ਫਿਰ ਲੋਕੀ ਜਿਹੜੇ ਨੇ ਉਸ ਦਾ ਸਿੱਧਾ ਅੰਨਾ ਈਮਾਨ ਜਿਹੜਾ ਉਹ ਉਹਦੇ ਤੱਕ ਮਹਦੂਦ ਨਹੀਂ ਰਹਿੰਦੇ। ਉਹਨਾਂ ਨੂੰ ਫਿਰ ਇਹ ਚਾਹੀਦਾ ਕਿ ਕੋਈ ਫਲਸਫੀ ਜਾਂ ਮੰਤਕੀ ਦਲੀਲਾਂ ਨਾਲ ਉਹਨਾਂ ਦੇ ਅਕੀਦਿਆਂ ਨੂੰ ਸਾਬਤ ਕਰੇ। ਇਸ ਵਾਸਤੇ ਮੇਰਾ ਆਪਣਾ ਇਹ ਖਿਆਲ ਹੈ ਕਿ ਇਹ ਸੂਰਤ ਹਾਲ ਜਿਹੜੀ ਅਰਬ ਇਲਾਕਿਆਂ ਮਤਲਬ ਅਰਬ ਤੇ ਈਰਾਨੀ ਇਲਾਕਿਆਂ ਦੇ ਵਿੱਚ 9ਵੀਂ ਸਦੀ ਤੋਂ ਪੈਦਾ ਹੋਈ ਔਰ ਉਸ ਤੋਂ ਬਾਅਦ ਜਿਹੜਾ ਸੀ ਇਹ ਫਲਸਫਾ ਲਿਖਿਆ ਗਿਆ। ਅੱਛਾ, ਇਹ ਫਲਸਫਾ ਜਿਹੜਾ ਇਸਲਾਮੀ ਫਲਸਫਾ ਹੈ, ਇਹ ਸ਼ੁਰੂ ਦੇ ਵਿੱਚ ਤੇ ਇਹ ਯੂਨਾਨੀਆਂ ਦਾ ਤਰਜਮਾ ਹੀ ਸੀ। ਯੂਨਾਨੀਆਂ ਦੇ ਤਰਜਮਿਆਂ ਤੋਂ ਸ਼ੁਰੂ ਹੋਇਆ ਸੀ ਔਰ ਬਗਦਾਦ ਦੇ ਵਿੱਚ ਇਹਦਾ ਅਦਾਰਾ ਬਣਾਇਆ ਗਿਆ ਸੀ ਜਿਹੜਾ ਯੂਨਾਨੀ ਫਲਸਫੇ ਦੇ ਤਰਜਮੇ ਕਰਦਾ ਸੀ। यूनानी च आखिर क्यों
ਉਹਦੀ ਵਜ੍ਹਾ ਇਹ ਹੈ ਕਿ ਜਦੋਂ ਰੋਮਨ ਸਲਤਨਤ ਸੀ, ਜਦੋਂ ਰੋਮਨ ਹਕੂਮਤ ਸੀ ਇੱਕ, ਤੇ ਉਦੋਂ ਰੋਮਨ ਸਲਤਨਤ ਦੇ ਦੋ ਹਿੱਸੇ ਸਨ, ਇੱਕ ਤੇ ਮਸ਼ਰਕੀ ਤੇ ਇੱਕ ਮਗਰਬੀ। ਜਿਹੜਾ ਮਗਰਬੀ ਸੀ ਉਹ 'ਚ ਤੇ ਯੂਰਪ ਵਗੈਰਾ ਸੀ, ਤੇ ਜਿਹੜਾ ਮਸ਼ਰਕ ਸੀ ਉਹਦੇ ਵਿੱਚ ਇਹ ਸਾਰੇ ਯੂਨਾਨ ਤੇ ਸ਼ਾਮ, ਇਰਾਕ, ਮਿਸਰ, ਇਹ ਸਾਰੇ ਉਹਦੇ 'ਚ ਸ਼ਾਮਿਲ ਸਨ। ਤੇ ਇੱਥੋਂ ਸਾਰੇ ਇਹਨਾਂ ਸਾਰੇ ਇਲਾਕਿਆਂ ਦੀ ਜ਼ਬਾਨ ਜਿਹੜੀ ਸੀ ਉਹ ਯੂਨਾਨੀ ਸੀ, ਕਿਉਂਕਿ ਰੋਮਨਾਂ ਤੋਂ ਪਹਿਲੇ ਇੱਥੇ ਯੂਨਾਨੀ ਹਕੂਮਤ ਕਰ ਚੁੱਕੇ ਸਨ। ਇਸ ਲਈ ਯੂਨਾਨੀ ਜਿਹੜੀ ਹੈ ਉਹ ਬਹੁਤ ਚਿਰਾਂ ਤੱਕ ਜਿਹੜੀ ਹੈ ਉਹ ਇਹ ਜਿਹੜੇ ਅਰਬ ਇਲਾਕੇ ਨੇ, ਇਹਨਾਂ ਦੀ ਜ਼ਬਾਨ ਰਹੀ, ਇਹਨਾਂ ਦੀ ਲਿਖਣ ਦੀ ਜ਼ਬਾਨ ਰਹੀ। ਤੇ ਇਸ ਲਈ ਜਿਹੜੇ ਅਰਬ ਸਨ ਉਹਨਾਂ ਨੂੰ ਜਿਹੜੀ ਯੂਨਾਨੀ ਜ਼ਬਾਨ ਸੀ ਉਹਦੇ ਨਾਲ ਕਾਫੀ ਪੁਰਾਣਾ ਵਾਹ ਪੈ ਚੁੱਕਿਆ ਸੀ। ਇਸ ਲਈ ਉਹਨਾਂ ਲਈ ਜਿਹੜੇ ਤਰਜਮੇ ਕਰਨੇ ਨੇ ਉਹ ਆਸਾਨ ਸਨ, ਤੇ ਇਹੋ ਹੀ ਉਹਨਾਂ ਨੇ ਆਪਣਾ ਕੀਤਾ। ਤੇ ਉਹਨਾਂ ਨੇ ਤਰਜਮੇ ਜਿਹੜੇ ਨੇ ਉਹ ਯੂਨਾਨੀ ਤੋਂ ਕਰਕੇ, ਉਸ ਤੋਂ ਬਾਅਦ ਉਹ ਯੂਨਾਨੀ ਤੋਂ ਤਰਜਮੇ ਜਿਹੜੇ ਉਹਨਾਂ ਦੇ ਕੀਤੇ ਸਨ, ਜਦੋਂ ਯੂਰਪ ਉਸ ਮੰਜ਼ਿਲ ਤੇ ਪਹੁੰਚਿਆ 13ਵੀਂ 14ਵੀਂ ਸਦੀ 'ਚ, ਉੱਥੇ ਵੀ ਜਦੋਂ ਤਜਾਰਤ ਜਿਹੜੀ ਵੱਧ ਗਈ ਤੇ ਪੁਰਾਣਾ ਨਿਜ਼ਾਮ ਢੱਠਣਾ ਸ਼ੁਰੂ ਹੋ ਗਿਆ, ਤੇ ਫਿਰ ਉਹਨਾਂ ਨੇ ਵੀ ਜਿਹੜਾ ਹੈ ਉਹਨਾਂ ਨੂੰ ਵੀ ਲੋੜ ਪਈ ਕਿ ਫਲਸਫੇ ਰਾਹੀਂ ਮਜ਼ਹਬ ਨੂੰ ਸਾਬਤ ਕੀਤਾ ਜਾਏ, ਮੰਤਕ ਰਾਹੀਂ ਮਜ਼ਹਬ ਨੂੰ ਸਾਬਤ ਕੀਤਾ ਜਾਏ। ਤੇ ਉਹਨਾਂ ਨੇ ਜਿਹੜਾ ਸਹਾਰਾ ਲਿਆ ਉਹ ਮੁਸਲਮਾਨ ਫਲਸਫੀਆਂ ਦੇ ਉਹਨਾਂ ਤਰਜਮਿਆਂ ਤੋਂ ਲਿਆ ਜਿਹੜੇ ਉਹਨਾਂ ਨੇ ਯੂਨਾਨੀ ਜ਼ਬਾਨ ਤੋਂ ਕੀਤੇ ਸਨ। ਸੋ ਮੁਸਲਮਾਨ ਕਹੋ ਜਾਂ ਅਰਬਾਂ ਜਾਂ ਈਰਾਨੀਆਂ ਫਲਸਫੀਆਂ ਦੀ ਰਾਹੀਂ ਜਿਹੜਾ ਹੈ ਉਹ ਜਿਹੜਾ ਫਲਸਫਾ ਹੈ ਯੂਨਾਨ ਦਾ ਉਹ ਯੂਰਪ ਤੱਕ ਜਿਹੜਾ ਹੈ ਉਪੜਿਆ। ਅੱਛਾ, ਹੁਣ ਇਹ ਹੈ ਕਿ ਮੈਂ ਜਿਵੇਂ ਕਿਹਾ ਹੈ ਕਿ ਜਿਹੜਾ ਇੰਡੋਨੇਸ਼ੀਆ ਤੋਂ ਲੈ ਕੇ ਤੇ ਪਾਕਿਸਤਾਨ ਤੀਕਰ ਕੋਈ ਖਾਸ ਕੋਈ ਫਲਸਫਾ ਨਹੀਂ ਲਿਖਿਆ ਗਿਆ, ਤਸ਼ਰੀਹਾਂ ਕੀਤੀਆਂ ਗਈਆਂ ਨੇ। ਇਹਦੇ 'ਚ ਦੋ ਤਰ੍ਹਾਂ ਦੇ ਸਾਨੂੰ ਰੁਝਾਨ ਜਾਂ ਟ੍ਰੈਂਡ ਨਜ਼ਰ ਆਉਂਦੇ ਨੇ। ਇੱਕ ਤੇ ਇਹ ਹੁੰਦਾ ਹੈ ਕਿ ਜਿਹੜੀ ਨਵੀਂ ਸਾਇੰਸ ਔਰ ਨਵੀਂ ਜਿਹੜਾ ਇਲਮ ਹੈ, ਇਸਲਾਮ ਦੀ ਤਸ਼ਰੀਹ ਉਹਦੇ ਮੁਤਾਬਕ ਕੀਤੀ ਜਾਵੇ, ਜਿਵੇਂ ਕਿ ਅਲਾਮਾ ਇਕਬਾਲ ਉਹਨਾਂ ਨੇ ਕੀਤੀ। ਉਹਨਾਂ ਨੇ ਜਿਹੜੀ ਕਿਤਾਬ ਲਿਖੀ ਉਹਦਾ ਨਾਂ ਸੀ ਰੀਕਨਸਟਰਕਸ਼ਨ ਆਫ ਰਿਲੀਜੀਅਸ ਥਾਟ ਆਫ ਇਸਲਾਮ, ਯਾਨੀ ਤਸ਼ਕੀਲ ਜਦੀਦ ਇਲਾਹੀਆਤ। ਤੇ ਉਹਦੇ ਵਿੱਚ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਉਹਨੂੰ ਮਾਡਰਨ ਜਿਹੜੀ ਮੰਤਕ ਹੈ ਉਹਦੇ ਰਾਹੀਂ ਮਜ਼ਹਬ ਨੂੰ ਸਾਬਤ ਕਰਨ। ਲੇਕਿਨ ਇਹ ਹੈ ਕਿ ਇਹ ਮੇਰਾ ਖਿਆਲ ਹੈ ਕਿ ਇਹਦਾ ਕੋਈ ਖਾਸ ਅਸਰ ਨਹੀਂ ਹੋਇਆ, ਔਰ ਜਿਵੇਂ ਇਹ ਇਲਮੁਲ ਕਲਾਮ ਹੀ ਰਿਹਾ, ਔਰ ਇਹਦੇ ਨਾਲ ਜਿਹੜਾ ਮੁਸਲਮਾਨ ਨੇ ਉਹਨਾਂ ਨੂੰ ਕੋਈ ਖਾਸ ਅੱਗੇ ਤਰੱਕੀ ਨਹੀਂ ਹੋਈ। ਦੂਜਾ ਜਿਹੜਾ ਰੁਝਾਨ ਸੀਗਾ ਇਹਨਾਂ ਇਲਾਕਿਆਂ ਵਿੱਚ ਉਹ ਸੀਗਾ ਕਿ ਉਹਨਾਂ ਦਾ ਇਹ ਕਹਿਣਾ ਸੀ ਕਿ ਮੁਸਲਮਾਨ ਜਦੋਂ ਚੋਟੀ ਤੇ ਸਨ ਦੁਨੀਆ 'ਚ, ਜਿਸ ਵੇਲੇ ਦੀ ਅਸੀਂ ਫਲਸਫੇ ਦੀ ਗੱਲ ਕਰ ਰਹੇ ਹਾਂ, ਜਦੋਂ ਯੂਰਪ ਤੋਂ ਅੱਗੇ ਸਨ, ਤੇ ਉਸ ਵੇਲੇ ਉਹ ਇਸ ਲਈ ਅੱਗੇ ਸਨ ਕਿ ਉਹ ਬਹੁਤ ਪੱਕੇ ਈਮਾਨ ਵਾਲੇ ਸਨ, ਔਰ ਉਹ ਚੂੰਕਿ ਬਹੁਤ ਪੱਕੇ ਈਮਾਨ ਔਰ ਮਜ਼ਹਬ ਤੇ ਚੱਲਣ ਵਾਲੇ ਲੋਕ ਸਨ, ਇਸ ਲਈ ਉਹ ਇਹ ਸਾਰਾ ਕੁਝ ਜਿਹੜਾ ਉਹ ਕਰਨ ਦੇ ਕਾਬਲ ਸਨ, ਔਰ ਇਸ ਲਈ ਉਹ ਦੁਨੀਆ 'ਚ ਅੱਗੇ ਸਨ। ਤੇ ਫਿਰ ਇਹਦਾ ਮਤਲਬ ਹੈ ਕਿ ਹੱਲ ਇਹ ਹੋਇਆ ਕਿ ਅਸੀਂ ਹੁਣ ਜਿਹੜੇ ਮੁਸਲਮਾਨ ਨੇ ਉਹਨਾਂ ਨੂੰ ਪੱਕੇ ਮੁਸਲਮਾਨ ਕਰੀਏ, ਉਹਨਾਂ ਨੂੰ ਸ਼ਰੀਅਤ ਤੇ ਜਾਂ ਇਸਲਾਮ ਦੀ ਤਰੀਕੇ ਦੇ ਉੱਤੇ ਲਿਆਈਏ, ਤੇ ਫਿਰ ਮੁਸਲਮਾਨ ਜਿਹੜੇ ਨੇ ਉਹ ਅਜ਼ਮਤ ਦੇ ਤੱਕ ਫਿਰ ਦੁਬਾਰਾ ਪਹੁੰਚ ਸਕਦੇ ਨੇ। ਇਹਦੀ ਜਿਹੜੀ ਤੁਸੀਂ ਦੇਖ ਲਓ, ਇਹਦੀ ਜਿਹੜੀ ਇਸ ਰੁਝਾਨ ਦੀ ਜਿਹੜੀ ਸਰਬਰਾਹੀ ਹੈ ਉਹ ਸਾਨੂੰ ਆਪਣੇ ਜ਼ਮਾਨੇ ਵਿੱਚ ਮੌਲਾਨਾ ਅਬੁਲ ਅਲਾ ਮੌਦੂਦੀ ਔਰ ਸੈਯਦ ਕੁਤਬ ਦੇ ਰਾਹੀਂ ਨਜ਼ਰ ਆਉਂਦੀ ਹੈ। ਲੇਕਿਨ ਤੁਸੀਂ ਇਹ ਵੀ ਵੇਖਿਆ ਕਿ ਜਿਹੜੀ ਉਹਨਾਂ ਦੀ ਵੀ ਸਾਰੀਆਂ ਲਿਖਤਾਂ ਸਨ ਔਰ ਉਹਨਾਂ ਦਾ ਵੀ ਜਿਹੜਾ ਸਾਰਾ ਪ੍ਰਚਾਰ ਸੀ, ਉਹਦੇ ਨਤੀਜੇ ਵਿੱਚ ਮੁਸਲਮਾਨ ਉੱਥੇ ਦੀ ਉੱਥੇ ਹੀ ਰਹੇ, ਜਿੱਥੇ ਆਏ ਸਨ, ਪਿੱਛੇ ਹੀ ਰਹੇ, ਉਹ ਅੱਗੇ ਨਹੀਂ ਆ ਸਕੇ। ਔਰ ਉਹਦੇ ਬਜਾਏ ਤੁਸੀਂ ਇਹ ਦੇਖੋ ਕਿ ਚੀਨ ਵਗੈਰਾ ਨੇ ਉਹਨਾਂ ਨੇ
ਉਹ ਆਪਣੇ ਪੁਰਾਣੇ ਫਲਸਫੇ ਵੱਲ ਨਹੀਂ ਗਏ। ਉਹ ਮਤਲਬ ਉਹ ਤਾਓਇਜ਼ਮ ਵੱਲ ਨਹੀਂ ਗਏ, ਉਹ ਆਪਣਾ ਹੋਰ ਦੂਜੇ ਪੁਰਾਣੇ ਫਲਸਫਿਆਂ ਵੱਲ ਨਹੀਂ ਗਏ। ਉਹਨਾਂ ਨੇ ਸਿੱਧਾ ਸਿੱਧਾ ਨਵੀਂ ਜਿਹੜੀ ਸੋਚ ਸੀ, ਨਵੀਂ ਜਿਹੜੀ ਮੰਤਕ ਸੀ ਜ਼ਮਾਨੇ ਦੀ, ਉਹਨੂੰ ਅਪਣਾਇਆ ਤੇ ਉਹਦੇ ਮੁਤਾਬਕ ਉਹਨਾਂ ਨੇ ਤਰੱਕੀ ਵੀ ਕੀਤੀ। ਤੇ ਇਸ ਲਈ ਬਰੇ ਸਗੀਰ ਦੇ ਵਿੱਚ ਮੇਰਾ ਨਹੀਂ ਆਪਣਾ ਖਿਆਲ ਕਿ ਮੁਸਲਮਾਨ ਫਲਸਫੇ ਦੀ ਕੋਈ ਖਾਸ ਡੂੰਘੀ ਬੁਨਿਆਦ ਇਹ ਹੈ, ਕਿਉਂਕਿ ਗਾਲਬ ਦੇ ਜ਼ਮਾਨੇ ਤੱਕ ਜਿਹੜੀ ਦਿੱਲੀ ਦੇ ਵਿੱਚ ਬਹਿਸ ਉਹ ਫਿਰਕਾ ਵਾਰਾਨਾ ਹੋ ਰਹੀ ਸੀ, ਉਹਦੇ ਵਿੱਚ ਕੋਈ ਡੂੰਘੀ ਸੋਚ ਨਹੀਂ ਸੀ। ਇਹ ਸਾਬਤ ਕੀਤਾ ਜਾ ਰਿਹਾ ਸੀ ਕਿ ਰੱਬ ਜਿਹੜਾ ਨਬੀ ਨੇ ਉਹਨਾਂ ਨੂੰ ਰੱਬ ਹੋਰ ਕਿਸੇ ਨੂੰ ਆਖਰੀ ਨਬੀ ਬਣਾਉਣ ਦੇ ਕਾਬਲ ਹੈ ਜਾਂ ਨਹੀਂ ਹੈ, ਇਸ ਤਰ੍ਹਾਂ ਦੀਆਂ ਬਹਿਸਾਂ ਚੱਲ ਰਹੀਆਂ ਸਨ। ਕੋਈ ਮੁੱਢਲੇ ਫਲਸਫੇ ਦੀ ਗੱਲ ਨਹੀਂ ਸੀ ਹੋ ਰਹੀ, ਔਰ ਨਾ ਉਸ ਤੋਂ ਬਾਅਦ ਹੀ ਹੋਈ ਹੈ। ਅੱਛਾ, ਹੁਣ ਆਈਏ ਅਸੀਂ ਫਲਸਫੇ ਵੱਲ, ਮੁਸਲਮਾਨਾਂ ਦੇ ਜਾਂ ਅਰਬਾਂ ਦੇ ਫਲਸਫੇ ਵੱਲ। ਸਭ ਤੋਂ ਪਹਿਲੇ ਤੇ ਅਸੀਂ ਦੇਖਦੇ ਹਾਂ ਕਿ ਅਲਕੰਦੀ, ਅਸੀਂ ਕਿਹਾ ਸੀ ਪਹਿਲੇ ਕਿ ਉਹ ਪਹਿਲਾ ਫਲਸਫੀ ਸੀ ਜਿਹੜਾ ਕਿ ਮੁਸਲਮਾਨ ਸੀ। ਉਹ ਜਿਹੜਾ ਉਹਨੇ ਆਪਣਾ ਉਹ ਅਬਾਸੀ ਖਲੀਫ, ਉਹ ਆਪੂ ਜਿਹੜਾ ਸੀ ਉਹ ਕੂਫਾ ਵਿੱਚ ਪੈਦਾ ਹੋਇਆ ਸੀ ਤੇ ਬਗਦਾਦ ਵਿੱਚ ਉਹਨੇ ਜਾ ਕੇ ਆਪਣੀ ਤਾਲੀਮ ਲਈ ਸੀ। ਤੇ ਅਬਾਸੀਆਂ ਖਲੀਫਿਆਂ ਦਾ ਜਿਹੜਾ ਅਦਾਰਾ ਸੀ ਤਰਜਮੇ ਕਰਨ ਦਾ, ਉਹਨੂੰ ਬੈਤੁਲ ਹੁਕਮ ਕਹਿੰਦੇ ਸਨ, ਤੇ ਉਹ ਬੈਤੁਲ ਹੁਕਮ ਦਾ ਇੰਚਾਰਜ ਸੀ। ਤੇ ਇਹ ਕਿਹਾ ਜਾਂਦਾ ਹੈ ਕਿ ਉਹਨੇ ਘੱਟੋ ਘੱਟ ਇਹ ਕੀਤਾ ਕਿ ਅਰਬੀ ਜ਼ਬਾਨ ਦੇ ਵਿੱਚ ਜਿਹੜੀ ਇਸਤਲਾਹਾਂ ਸਨ ਫਲਸਫੇ ਦੀਆਂ ਉਹ ਬਣਾ ਦਿੱਤੀਆਂ। ਔਰ ਇਸੇ ਲਈ ਕਿਹਾ ਜਾਂਦਾ ਹੈ ਕਿ ਜੇ ਅਲਕੰਦੀ ਨਾ ਹੁੰਦਾ ਤੇ ਫਿਰ ਬਾਅਦ ਦੇ ਵਿੱਚ ਆਉਣ ਵਾਲੇ ਫਲਸਫੀ ਜਿਵੇਂ ਫਾਰਾਬੀ, ਅਬੇਸੀਨਾ ਤੇ ਗਜ਼ਾਲੀ ਵੀ ਨਾ ਹੁੰਦੇ, ਇਸ ਲਈ ਉਹਦੀ ਇਹ ਮੰਨੀ ਜਾਂਦੀ ਹੈ। ਅਲਕੰਦੀ ਜਿਹੜਾ ਸੀ ਉਹਦਾ ਸਭ ਤੋਂ ਪਹਿਲਾ ਜਿਹੜਾ ਉਹਦਾ ਵਿਚਾਰਧਾਰਾ ਦਾ ਜਿਹੜਾ ਪਹਿਲ ਸੀ ਜਾਂ ਜਿਹਨੂੰ ਅਵਲੀਅਤ ਦਿੰਦਾ ਸੀ, ਉਹ ਇਹ ਸੀ ਕਿ ਫਲਸਫੇ ਤੇ ਰੱਬੀ ਮਜ਼ਹਬ ਨੂੰ, ਯਾਨੀ ਜਿਹੜਾ ਰੱਬ ਵੱਲੋਂ ਮਜ਼ਹਬ ਆਇਆ, ਉਹਨਾਂ ਨੂੰ ਇੱਕ ਸਾਬਤ ਕੀਤਾ ਜਾਏ ਤੇ ਇਹ ਨਿਖੇੜਾ ਕੀਤਾ ਜਾਏ ਕਿ ਜਿਹੜਾ ਮਜ਼ਹਬ ਹੈ ਉਹ ਸੋਚਾਂ ਨਾਲ ਹੀ ਪੈਦਾ ਹੁੰਦਾ ਹੈ ਜਾਂ ਉਹ ਵਹੀ ਰਹੀਆਂ ਹੁੰਦਾ ਹੈ। ਤੇ ਇਹਦੇ ਵਿੱਚ ਅਲਕੰਦੀ ਦਾ ਇਹ ਕਹਿਣਾ ਸੀ ਕਿ ਜਿਹੜਾ ਮਜ਼ਹਬ ਹੈ ਉਹ ਵਹੀ ਰਾਹੀਂ ਆਉਂਦਾ ਹੈ, ਉਹ ਸੋਚਾਂ ਰਾਹੀਂ ਨਹੀਂ ਹੁੰਦਾ, ਕਿਉਂਕਿ ਜਿਹੜੇ ਫਲਸਫੀ ਨੇ ਉਹ ਕਈ ਸਾਲ ਲੱਗੇ ਰਹਿੰਦੇ ਨੇ ਔਰ ਜਿਨ੍ਹਾਂ ਨਤੀਜਿਆਂ ਤੇ ਪਹੁੰਚਦੇ ਨੇ ਉਹਨਾਂ ਦੇ ਬਾਰੇ ਵਿੱਚ ਵੀ ਉਹਨਾਂ ਨੂੰ ਕੋਈ ਯਕੀਨ ਨਹੀਂ ਹੁੰਦਾ ਕਿ ਇਹ ਸਹੀ ਨਹੀਂ, ਸਹੀ ਜਾਂ ਨਹੀਂ ਸਹੀ ਹੈਗੇ। ਲੇਕਿਨ ਜਿਹੜਾ ਵਹੀ ਦਾ ਇਲਮ ਉਹ ਸਿੱਧਾ ਰੱਬ ਕੋਲੋਂ ਆਉਂਦਾ ਹੈ, ਇਸ ਲਈ ਉਹ ਹਮੇਸ਼ਾ ਠੀਕ ਹੁੰਦਾ ਹੈ। ਜਿਹੜਾ ਅਲਕੰਦੀ ਸੀ ਉਹ ਫਲਕੀਆਤ ਤੇ ਇਲਮ ਨਜੂਮ ਦੇ ਵਿੱਚ ਜਿਹੜਾ ਸੀ ਉਹ ਪਟੋਲਮੀ ਜਿਹੜਾ ਸੀ ਉਹਦੇ ਨਜ਼ਰੀਏ ਨੂੰ ਮੰਨਦਾ ਸੀ। ਤੇ ਉਹ ਕਹਿੰਦਾ ਸੀ ਜੋ ਜ਼ਮੀਨ ਜਿਹੜੀ ਹੈ ਉਹ ਸੰਸਾਰ ਦੇ ਮਰਕਜ਼ ਵਿੱਚ ਹੈ ਤੇ ਦੂਜੇ ਵੱਡੇ ਚੰਨ ਸਿਤਾਰੇ ਆਪਣੀ ਆਪਣੀ ਥਾਂ ਤੇ ਰੱਖੇ ਗਏ ਹਨ। ਇਹ ਸਾਰੇ ਜਿਹੜੇ ਨੇ ਇਹ ਅਕਲੀ ਤੇ ਕਿਸੇ ਨਿਜ਼ਾਮ ਦੇ ਤਹਿਤ ਬਣਾਏ ਗਏ ਨੇ ਔਰ ਇਹ ਘੁੰਮਦੇ ਨੇ ਤੇ ਇਹ ਰੱਬ ਦੀ ਏਕਤਾ ਨੂੰ ਸਾਬਤ ਕਰਦੇ ਨੇ। ਅੱਛਾ, ਹੁਣ ਉਹ ਇਹ ਸਾਬਤ ਨਹੀਂ ਦੱਸ ਸਕਿਆ ਕਿ ਜੋ ਅਸਮਾਨੀ ਵਜੂਦ ਨੇ ਉਹ ਜ਼ਮੀਨ ਦੇ ਹਾਲਾਂ ਵਿੱਚ ਕਿਵੇਂ ਬਦਲੀ ਜਾਂਦੇ ਨੇ। ਇਹ ਤਾਂ ਉਹਨੇ ਕਿਹਾ ਕਿ ਇਹ ਜਿਹੜੇ ਸਿਤਾਰੇ ਨੇ ਇਹ ਸਾਰੇ ਇਹ ਜਿਵੇਂ ਚੱਲਦੇ ਨੇ ਔਰ ਜਿਵੇਂ ਇਹ ਇੱਕ ਇਹਨਾਂ ਦੀ ਇੱਕ ਤਰਤੀਬ ਹੈ, ਇੱਕ ਤਨਜ਼ੀਮ ਹੈ ਜਿਹਦੇ ਤਹਿਤ ਚੱਲਦੇ ਨੇ, ਔਰ ਜ਼ਮੀਨ ਦੇ ਜਿਹੜੇ ਹਾਲ ਨੇ ਜਾਂ ਜ਼ਮੀਨ ਤੇ ਜੋ ਕੁਝ ਹੁੰਦਾ ਹੈ ਉਹਨੂੰ ਮੁਤਅਸਰ ਕਰਦੇ ਨੇ। ਲੇਕਿਨ ਉਹ ਇਹ ਨਹੀਂ ਦੱਸ ਸਕਿਆ ਕਿ ਉਹ ਮੁਤਅਸਰ ਕਿਵੇਂ ਕਰਦੇ ਨੇ। ਤੇ ਆਪਣਾ ਜ਼ਮੀਨ ਦੇ ਵਿੱਚ ਜਿਹੜੀਆਂ ਮੁੱਢਲੇ ਮਾਦੇ ਨੇ, ਜ਼ਮੀਨ ਦੇ ਵਿੱਚ ਪਾਣੀ, ਅੱਗ ਤੇ ਹਵਾ, ਉਹਨੂੰ ਕਹਿੰਦਾ ਕਿ ਉਹ ਹਿਲਦੀ ਹੈ, ਪਰ ਉਹ ਇਹ ਨਹੀਂ ਦੱਸ ਸਕਿਆ ਕਿ ਉਹਦੀ ਵਿੱਚ ਅਦਲਾ ਬਦਲੀਆਂ ਕਿਵੇਂ ਆਉਂਦੀਆਂ ਨੇ। ਅੱਛਾ, ਜਿਹੜਾ ਅਲਕੰਦੀ ਸੀ ਉਹਨੂੰ ਪਟਾਲਮੀ ਤੋਂ ਬਾਅਦ ਸਭ ਤੋਂ ਵੱਡਾ ਸਾਇੰਸਦਾਨ ਮੰਨਿਆ ਜਾਂਦਾ ਹੈ। ਉਹਦਾ ਇਹ ਕਹਿਣਾ ਹੈ ਜੋ ਹਰ ਸ਼ੈ ਵਿੱਚੋਂ ਰਿਸ਼ਮਾ, ਯਾਨੀ ਮਤਲਬ ਰੇਸ,
ਲਾਈਟ ਨਿਕਲਦੀਆਂ ਨੇ, ਜਿਹੜੀਆਂ ਚਾਰੋਂ ਪਾਸੇ ਜਾਂਦੀਆਂ ਨੇ, ਉਹਦੀਆਂ ਰਿਸ਼ਮਾਂ ਜਿਹੜੀਆਂ ਨੇ ਉਹ ਇਲਮ, ਉਸ ਰਿਸ਼ਮਾਂ ਦੀ ਤਾਕਤ ਦੇ ਇਲਮ ਨੂੰ ਜਿਹੜਾ ਸੀ ਉਹ ਮਗਰੋਂ ਆਉਣ ਵਾਲਿਆਂ ਨੇ, ਇਹ ਯਾਨੀ ਜਿਹੜੀ ਰੇਜ਼ ਦੀ ਉਹਦੀ ਥਿਊਰੀ ਸੀ, ਉਹਨੂੰ ਬਾਅਦ ਚ ਆਉਣ ਵਾਲਿਆਂ ਨੇ ਬਹੁਤ ਵਰਤਿਆ। ਅੱਛਾ, ਜਿਹੜੀ ਉਹਦੀ ਦੇਣ ਸੀਗੀ ਅਲਕੰਦੀ ਦੀ, ਉਹ ਇਹ ਸੀ ਕਿ ਉਹਨੇ ਇਹ ਦੋ ਗੱਲਾਂ ਉਹਨੇ ਜਿਹੜੀਆਂ ਨੇ ਉਹ ਮਾਪੀਆਂ, ਕਿਉਂਕਿ ਉਹ ਸਿਰਫ ਫਲਸਫੀ ਨਹੀਂ ਸੀ, ਉਹ ਹਕੀਮ ਵੀ ਸੀ। ਹਕੀਮ ਦਾ ਮਤਲਬ ਹੈ ਦਵਾਈਆਂ ਦਾ ਇਲਮ ਵੀ ਜਾਣਦਾ ਸੀ। ਔਰ ਇਹ ਜਿਹੜੇ ਸਾਰੇ ਆਮ ਤੌਰ 'ਤੇ ਪੁਰਾਣੇ ਫਲਸਫੀ ਸਨ, ਇਹ ਹਕਮਤ ਵੀ ਨਾਲ ਕਰਦੇ ਸਨ। ਇਸੇ ਲਈ ਮੇਰਾ ਖਿਆਲ ਹੈ ਕਿ ਇਹ ਜਿਹੜਾ ਹਕੀਮ ਦਾ ਲਫ਼ਜ਼ ਹੈ, ਇਹਨੂੰ ਫਲਸਫੀਆਂ ਲਈ ਔਰ ਦਵਾਈਆਂ ਦੇ ਜਾਂ ਆਪਣਾ ਵੇਦਾਂ ਜਿਹੜੇ ਦਵਾਈਆਂ ਦੇਣ ਵਾਲੇ ਨੇ, ਇਲਾਜ ਕਰਨ ਵਾਲੇ ਨੇ, ਉਹਨਾਂ ਲਈ ਹਕੀਮ ਦਾ ਲਫ਼ਜ਼ ਇਸ ਲਈ ਸ਼ਾਇਦ ਵਰਤਿਆ ਜਾਂਦਾ ਹੈ ਕਿ ਪੁਰਾਣੇ ਜ਼ਮਾਨੇ 'ਚ ਜਿਹੜੇ ਫਲਸਫੀ ਹੁੰਦੇ ਸਨ, ਉਹ ਨਾਲ ਹਕੀਮ ਵੀ ਹੁੰਦੇ ਸਨ, ਉਹ ਨਾਲ ਦਵਾਵਾਂ ਦੇ ਲਈ ਵੀ ਕਰਦੇ ਸਨ। ਸੋ ਇਹ ਹੈ ਕਿ ਪਹਿਲੀ ਤੇ ਜਿਹੜਾ ਅਲਕੰਦੀ ਸੀ, ਉਹਨੇ ਇਹ ਜਿਹੜਾ ਹੈ ਇਹ ਤਸੱਵਰ ਦਿੱਤਾ ਕਿ ਜਿਹੜੀ ਦਵਾਈ ਹੈ ਉਹਨੂੰ, ਉਹਦੀ ਜਿਹੜੀ ਮਿਕਦਾਰ ਹੈ ਉਹਨੂੰ ਰਿਆਜ਼ੀ ਦੇ ਤਹਿਤ ਯਾਨੀ ਮੈਥਮੈਟਿਕਸ ਦੇ ਤਹਿਤ ਉਹਨੂੰ ਕਿਵੇਂ ਵਰਤਿਆ ਜਾਵੇ, ਉਹਦੀ ਕਿਵੇਂ ਤੈਅ ਕੀਤਾ ਜਾਏ। ਦੂਜੀ ਇਹ ਸੀ ਕਿ ਜਿਹੜੀ ਦਵਾਈ ਹੈ ਉਹ ਕਿਹੜੇ ਦਿਨਾਂ 'ਚ ਜ਼ਿਆਦਾ ਉਹਦਾ ਅਸਰ ਹੋਏਗਾ ਤੇ ਕਿਹੜੇ ਦਿਨਾਂ 'ਚ ਘੱਟ ਹੋਏਗਾ। ਮਤਲਬ ਇਹ ਹੈ ਕਿ ਜਿਹੜਾ ਜਿਸਮਾਨੀ ਨਿਜ਼ਾਮ ਜਿਹੜਾ ਹੈ ਉਹਨੇ ਜ਼ਮੀਨ ਦੇ ਹਾਲਾਤ ਨੂੰ ਬਦਲਣਾ ਹੈ, ਤੇ ਫਿਰ ਇਹ ਦੇਖਣਾ ਪਏਗਾ ਕਿੰਨਾ ਦਿਨਾਂ ਦੇ ਵਿੱਚ ਦਵਾਈ ਜਿਹੜੀ ਹੈ ਉਹ ਬਹੁਤਾ ਅਸਰ ਕਰਦੀ ਹੈ ਤੇ ਕਿੰਨਾ ਦਿਨਾਂ 'ਚ ਨਹੀਂ ਕਰਦੀ। ਅੱਛਾ, ਇਹ ਦਿਲਚਸਪ ਗੱਲ ਹੈਗੀ ਹੈ ਕਿ ਉਹਨੇ ਸ਼ਰਾਬ ਕੱਢਣ ਦੇ ਬਾਰੇ 'ਚ ਵੀ ਬੜੇ ਢੰਗ ਕੱਢੇ, ਔਰ ਉਹ ਵੀ ਉਹਨੇ ਲੋਕਾਂ ਨੂੰ ਸਿਖਾਏ। ਉਹ ਹਿੰਦੁਸਤਾਨੀ ਨੰਬਰਾਂ ਦੀ ਜਾਂ ਹਿੰਸਿਆਂ ਦਾ ਵੀ ਮਾਹਰ ਸੀ, ਤੇ ਉਹਦੀ ਜਿਹੜੀ ਕਿਤਾਬ ਹੈ ਨਾ, ਕਿਤਾਬ ਫੀ ਇਸਤਮਾਲੁਲ ਆਬਾਦੁਲ ਹਿੰਦ, ਉਹ ਹਿਸਾਬ ਤੇ ਜਿਓਮੈਟਰੀ ਦੀ ਕਿਤਾਬ ਹੈ। ਤੇ ਜਿਹੜੀ ਹਿੰਦੁਸਤਾਨ ਦੀ ਮੈਥਮੈਟਿਕਸ ਦੀ ਜਾਣਕਾਰੀ ਸੀ, ਉਹ ਅਲਕੰਦੀ ਰਾਹੀਂ ਜਿਹੜੀ ਸੀ ਉਹ ਯੂਰਪ ਤੱਕ ਪਹੁੰਚੀ। ਅੱਛਾ, ਅਲਕੰਦੀ ਜਿਹੜਾ ਹੈ ਨਾ, ਉਹ ਆਪਣੀ ਪੜ੍ਹਮਾਦੀਅਤ ਯਾਨੀ ਮੈਟਾਫਿਜ਼ਿਕਸ ਤੇ ਮਜ਼ਹਬ ਦੇ ਵਿੱਚ ਕੋਈ ਖਾਸ ਫਰਕ ਨਹੀਂ ਕਰਦਾ। ਇਸ ਲਈ ਬਾਅਦ ਦੇ ਵਿੱਚ ਫਾਰਾਬੀ ਤੇ ਅਵੀਸੀਨਾ ਜਿਹੜੇ ਨੇ ਉਹ ਉਹਦੇ ਤੇ ਇਸ ਗੱਲ ਦੇ ਉੱਤੇ ਬੜੀ ਟੋਕ ਮਾਰਦੇ ਨੇ, ਉਹਨੂੰ ਤੇ ਬੜਾ ਇਤਰਾਜ਼ ਕਰਦੇ ਨੇ। ਅਲਕੰਦੀ ਇਹ ਕਹਿੰਦਾ ਸੀ ਕਿ ਅਲਕੰਦੀ ਦਾ ਵਿਚਾਰ ਇਹ ਸੀ ਕਿ ਖੁਦਾ ਹੀ ਇੱਕ ਹੈ ਤੇ ਬਾਕੀ ਹਰ ਸ਼ੈ ਇੱਕ ਵਿੱਚ ਬਾਕੀ ਹਰ ਸ਼ੈ ਜਿਹੜੀ ਆ ਉਹ ਕਈਆਂ ਸ਼ੈਵਾਂ ਦੇ ਘੋਲਣ ਨਾਲ ਬਣਦੀ ਆ। ਉਹਦੀ ਮਿਸਾਲ ਉਹ ਦਿੰਦਾ ਸੀ ਕਿ ਮੈਂ ਜਿਵੇਂ ਕਹੋ ਕਿ ਅਸੀਂ ਹਾਥੀ ਵੇਖਿਆ, ਪਰ ਹਾਥੀ ਤੇ ਕਈਆਂ ਹਿੱਸਿਆਂ ਨਾਲ ਬਣਦਾ ਹੈ, ਤੇ ਇਸ ਲਈ ਉਹ ਸਿਰਫ ਉਹਦੀ ਮੁਸਲਫ ਹਿੱਸੇ ਜਿਹੜੇ ਨੇ ਉਹ ਤੇ ਹਾਥੀ ਨਹੀਂ ਹੋ ਸਕਦੇ। ਸਿਰਫ ਰੱਬ ਦੀ ਜ਼ਾਤ ਇੱਕ ਹੈ ਤੇ ਹਰ ਸ਼ੈ ਦੇ ਪੈਦਾ ਕਰਨ ਦਾ ਉਹੋ ਹੀ ਕਾਰਨ ਹੈ, ਯਾਨੀ ਕਾਜ਼ ਉਹੋ ਹੀ ਹੈ, ਤੇ ਉਹਦੀਆਂ ਪੈਦਾ ਕੀਤੀਆਂ ਸ਼ੈਵਾਂ ਜਿਹੜੀਆਂ ਨੇ ਉਹਦੇ ਮੁਤਾਬਕ ਯਾਨੀ ਉਹਦੇ ਹੁਕਮ ਮੁਤਾਬਕ ਯਾਨੀ ਖੁਦਾ ਦੇ ਹੁਕਮ ਮੁਤਾਬਕ ਉਹਦੇ ਵਿਚੋਲਿਆਂ ਯਾਨੀ ਇੰਟਰਮੀਡੀਏਟਸ ਰਾਹੀਂ ਜਿਹੜੀ ਹੈ ਉਹ ਚੱਲਦੀਆਂ ਨੇ। ਅਲਕੰਦੀ ਦਾ ਇਲਮ ਦਾ ਨਜ਼ਰੀਆ ਇਹ ਸੀ ਕਿ ਦੁਨੀਆ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਸ਼ੈ ਹੈਗੀ ਹੈ ਉਹ ਪਹਿਲ ਬੁੱਧੀ ਹੈ, ਯਾਨੀ ਫਸਟ ਇੰਟਲੈਕਟ ਹੈ। ਫਸਟ ਇੰਟਲੈਕਟ ਯਾਨੀ ਦੂਜੇ ਮਾਇਨੇ 'ਚ ਕਹੋ ਕਿ ਜਿਹੜਾ ਰੱਬ ਜਿਹੜਾ ਉਹ ਬਤੌਰ ਆਲਮ ਦੇ, ਤੇ ਉਹ ਇਸ ਗੱਲ ਦੇ ਵਿੱਚ ਅਫਲਾਤੂਨ ਵਗੈਰਾ ਦੀ ਨੂੰ ਸਹੀ ਮੰਨਦਾ ਸੀ ਕਿ ਜਿਹੜੀ ਸ਼ੈਵਾਂ ਨੇ ਉਹ ਆਪਣੇ ਵਜੂਦ ਵਿੱਚ ਵਿਖਾਲਾ ਤੇ ਭੁਲੇਖਾ ਨੇ, ਤੇ ਉਹਦੀ ਅਸੀਂ ਜਿਹੜੀ ਸੰਸਾਰੀ ਐਸੈਂਸ ਜਿਹੜਾ ਹੈ, ਸੰਸਾਰੀ ਸੂਰਤ ਨਹੀਂ ਦੇਖ ਸਕਦੇ ਅਸੀਂ। ਉਹ ਕਹਿੰਦਾ ਹੈ ਕਿ ਅਸੀਂ ਸੁਰਖ ਮਾਲਟਾ ਦੇਖਦੇ ਹਾਂ, ਪਰ ਅਸੀਂ ਸੁਰਖੀਤ ਨਹੀਂ ਵੇਖ ਸਕਦੇ। ਤੇ ਜਿਹੜੀ ਬੁੱਧੀ ਹੈ ਇਨਸਾਨ ਦੀ, ਜਿਹੜੀ ਅਕਲ ਹੈ, ਉਹ ਖੁਦ ਸ਼ੈਵਾਂ ਨੂੰ ਸਮਝ ਨਹੀਂ ਸਕਦੀ ਉਸ ਵੇਲੇ ਤੱਕ
ਜਿਸ ਵੇਲੇ ਤੱਕ ਪਹਿਲ ਬੁੱਧੀ ਉਹਨੂੰ ਜਿਹੜੀ ਹੈ ਉਹ ਉਹਦੀ ਮਦਦ ਨਾ ਕਰੇ, ਉਹਨੂੰ ਅੱਗੇ ਨਾ ਵਧਾਏ। ਉਹਦੀ ਮਿਸਾਲ ਦਿੰਦਾ ਹੈ ਮਸਲਨ ਅੱਗ ਦੀ। ਉਹ ਕਹਿੰਦਾ ਹੈ ਕਿ ਮਿਸਾਲ ਦੇ ਤੌਰ ਤੇ ਲੱਕੜ ਨੂੰ ਅੱਗ ਲੱਗ ਤੇ ਸਕਦੀ ਹੈ, ਲੇਕਿਨ ਉਹ ਆਪ ਨਹੀਂ ਬਲ ਸਕਦੀ ਲੱਕੜ, ਇਸ ਲਈ ਉਹਨੂੰ ਅੱਗ ਲਾਉਣੀ ਪਵੇਗੀ। ਤੇ ਉਹ ਜਿਹੜੀ ਅੱਗ ਹੈ ਉਹ ਬਾਹਰੋਂ ਲਾਉਂਦਾ ਹੈ, ਤੇ ਉਹ ਅੱਗ ਜਿਹੜੀ ਹੈ ਉਹਨੂੰ ਉਹ ਕਹਿੰਦਾ ਹੈ ਕਿ ਉਹ ਪਹਿਲ ਬੁੱਧੀ ਹੈ ਜਾਂ ਖੁਦਾ ਹੈ। ਉਹਦੇ ਮੁਤਾਬਕ ਜਿਹੜਾ ਰੂਹ ਹੈ ਉਹ ਇੱਕ ਸਾਦਾ ਚੀਜ਼ ਹੈ, ਉਹ ਮਰਦੀ ਨਹੀਂ ਹੈ। ਉਹ ਜਦੋਂ ਬੰਦਾ ਮਰਦਾ ਹੈ ਤੇ ਉਹ ਪਹਿਲ ਬੁੱਧੀ ਦਾ ਹੀ ਹਿੱਸਾ ਬਣ ਜਾਂਦੀ ਹੈ। ਤੇ ਲੇਕਿਨ ਇਹ ਹੈ ਕਿ ਅਲਕੰਦੀ ਜਿਹੜਾ ਹੈ ਉਹ ਅਫਲਾਤੂਨ ਦੀ ਜਿਹੜੀ ਰਿਆਸਤ ਹੈ ਉਹਦੇ ਵਿੱਚ ਉਹਦੇ ਉੱਤੇ ਗੱਲ ਕਰਦਿਆਂ ਇਹ ਕਹਿੰਦਾ ਹੈ ਕਿ ਜਿਹੜਾ ਪੈਗੰਬਰ ਹੈ ਉਹ ਫਲਸਫੀ ਤੋਂ ਉੱਤੇ ਹੁੰਦਾ ਹੈ ਔਰ ਫਲਸਫੀ ਜਿਹੜਾ ਹੈ ਉਹ ਥੱਲੇ ਹੁੰਦਾ ਹੈ। ਇਹ ਜਿਹੜਾ ਸੀ ਅਲਕੰਦੀ, ਇਹ ਮੁਅਤਜ਼ਲਾ ਜਿਹੜਾ ਇੱਕ ਸਕੂਲ ਬਾਅਦ ਚ ਅਸੀਂ ਗੱਲ ਕਰਾਂਗੇ, ਉਹਦਾ ਬਹੁਤ ਦੁਸ਼ਮਣ ਸੀ। ਲੇਕਿਨ ਇਹ ਹੈ ਕਿ ਜਿਹੜੇ ਉਸ ਵੇਲੇ ਦੇ ਅਬਾਸੀ ਖਲੀਫਾ ਸਨ, ਖਾਸ ਤੌਰ ਤੇ ਮਾਮੂਨ ਅਲ ਮਾਮੂਨ, ਉਹ ਜਿਹੜਾ ਮੁਅਤਜ਼ਲਾਈਟ ਨਹੀਂ ਸੀ ਹੁੰਦਾ ਸੀ, ਜਿਹੜਾ ਮੁਅਤਜ਼ਲਾ ਦੇ ਖਿਲਾਫ ਸੀ ਉਹਨੂੰ ਮਰਵਾ ਦਿੰਦਾ ਸੀ। ਪਰ ਮੇਰਾ ਖਿਆਲ ਹੈ ਕਿ ਇਹਦੀ ਜਾਨ ਜਿਹੜੀ ਹੈ ਇਹਦੀ ਆਪਣੀ ਫਲਸਫੀ ਹੋਣ ਦੀ ਵਜ੍ਹਾ ਤੋਂ, ਹਕੀਮ ਦੀ ਹੋਣ ਵਜ੍ਹਾ ਤੋਂ ਬਚ ਗਈ। ਅੱਛਾ, ਹੁਣ ਦੂਜਾ ਜਿਹੜਾ ਫਲਸਫੀ ਹੈ ਉਹ ਹੈ ਅਲ ਫਾਰਾਬੀ। ਅਲ ਫਾਰਾਬੀ ਜਿਹੜਾ ਹੈ ਉਹ 872 ਵਿੱਚ ਜੰਮਿਆ ਤੇ 950 ਵਿੱਚ ਮਰਿਆ, ਯਾਨੀ ਮਤਲਬ 9ਵੀਂ ਸਦੀ ਦੇ ਅਖੀਰ ਤੇ ਜੰਮਿਆ ਤੇ 10ਵੀਂ ਸਦੀ ਦੇ ਅੱਧ ਵਿੱਚ ਮਰਿਆ। ਉਹਦੀ ਜੰਮਣ ਥਾਂ ਦੇ ਬਾਰੇ ਦੇ ਵਿੱਚ ਕਾਫੀ ਰੌਲਾ ਹੈ, ਮਤਲਬ ਕਾਫੀ ਕਨਫਿਊਜ਼ਨ ਹੈ। ਕੁਛ ਤੇ ਕਹਿੰਦੇ ਨੇ ਕਿ ਉਹ ਫਾਰਾਬ ਵਿੱਚ ਪੈਦਾ ਹੋਇਆ, ਜਿਹੜਾ ਕਿ ਹੁਣ ਕਾਜ਼ਕਸਤਾਨ ਵਿੱਚ ਹੈ। ਤੇ ਦੂਜਾ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਖੁਰਾਸਾਨ ਵਿੱਚ ਜੰਮਿਆ, ਜਿਹੜਾ ਕਿ ਹੁਣ ਅਫਗਾਨਿਸਤਾਨ ਦਾ ਹਿੱਸਾ ਹੈ। ਲੇਕਿਨ ਇਹ ਵੀ ਹੈ ਕਿ ਜਿਹੜੇ ਤੁਰਕ ਵਿਚਾਰਵਾਨ ਨੇ ਉਹ ਉਹਨੂੰ ਕਹਿੰਦੇ ਨੇ ਕਿ ਉਹ ਤੁਰਕ ਸੀ, ਯਾਨੀ ਮਤਲਬ ਉਹ ਜਿਹੜਾ ਸੈਂਟਰਲ ਏਸ਼ੀਆ ਦਾ ਤੁਰਕ ਸੀ। ਪਰ ਇਹਦੇ ਬਾਰੇ ਚ ਤੈਅ ਨਹੀਂ ਹੋ ਸਕਦਾ। ਬਹਰਹਾਲ ਇਹ ਸਾਨੂੰ ਪਤਾ ਹੈ ਕਿ ਉਹ ਜਿਹੜੀ ਹੈ ਉਹਨਾਂ ਦੀ ਪੜ੍ਹਾਈ ਜਿਹੜੀ ਹੈ ਅਲ ਫਾਰਾਬੀ ਦੀ ਉਹ ਦਮਿਸ਼ਕ ਵਿੱਚ ਹੋਈ, ਤੇ ਉਸ ਤੋਂ ਬਾਅਦ ਉਹ ਦਮਿਸ਼ਕ ਤੋਂ ਮਿਸਰ ਚਲੇ ਗਏ। ਮਿਸਰ ਤੋਂ ਆ ਕੇ ਫਿਰ ਉਹ ਆਪਣਾ ਮਿਸਰ ਤੋਂ ਆ ਕੇ ਦਮਿਸ਼ਕ ਮੁੜ ਕੇ ਆ ਗਏ ਤੇ ਉੱਥੇ ਹੀ ਉਹ ਪੂਰੇ ਹੋ ਗਏ। ਉਹਨਾਂ ਦੇ ਮਜ਼ਹਬ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਉਹਨਾਂ ਦਾ ਮਸਲਕ ਜਿਹੜਾ ਸੀ ਉਹ ਸ਼ੀਆ ਸੀ, ਕਿਉਂਕਿ ਉਹ ਜਦੋਂ ਸਿਆਸਤ ਦੀ ਗੱਲ ਕਰਦੇ ਨੇ ਔਰ ਰਿਆਸਤ ਦੀ ਗੱਲ ਕਰਦੇ ਨੇ ਤੇ ਉਹ ਪੈਗੰਬਰ ਤੋਂ ਬਾਅਦ ਇਮਾਮਾਂ ਦੀ ਹਕੂਮਤ ਨੂੰ ਮੰਨਦੇ ਨੇ। ਇਸ ਵਾਸਤੇ ਉਹ ਕਿਹਾ ਜਾਂਦਾ ਹੈ ਕਿ ਉਹ ਸ਼ੀਆ ਮਜ਼ਹਬ ਦੇ ਸਨ। ਉਹਨਾਂ ਨੂੰ ਜਿਹੜਾ ਫਲਸਫਾ ਸੀ ਉਹ ਇੱਕ ਈਸਾਈ ਯੂਹੰਨਾ ਬਿਨ ਹਲਿਆਨ ਨੇ ਪੜ੍ਹਾਇਆ ਸੀ। ਅੱਛਾ ਜੀ, ਅਲ ਫਾਰਾਬੀ ਜਿਹੜਾ ਹੈਗਾ ਉਹਦੇ ਬਾਰੇ ਚ ਇੱਕ ਤੇ ਇਹ ਹੈ ਕਿ ਉਹ ਸ਼ੀਆ ਸੀ, ਤੇ ਦੂਜਾ ਇਹ ਹੈ ਕਿ ਉਹਦੀਆਂ ਜਿਹੜੀਆਂ ਬਹੁਤ ਸਾਰੀਆਂ ਤਹਿਰੀਰਾਂ ਜਿਹੜੀਆਂ ਕਿ ਅਰਬੀ ਵਿੱਚ ਸਨ ਲਿਖੀਆਂ ਗਈਆਂ, ਉਹ ਤੇ ਬਾਕੀ ਨਹੀਂ ਰਹੀਆਂ। ਲੇਕਿਨ ਇਹ ਹੈ ਕਿ ਜਿਹੜੀਆਂ ਤਹਿਰੀਰਾਂ ਉਹਦੀਆਂ ਫਾਰਸੀ ਵਿੱਚ ਸਨ, ਜਿਹੜੀਆਂ ਖਾਸ ਤੌਰ ਤੇ ਫਾਰਸੀ ਵਿੱਚ ਲਿਖੀਆਂ ਗਈਆਂ ਸਨ, ਉਹ ਕਾਫੀ ਦੇਰ ਤੱਕ ਬਾਕੀ ਰਹੀਆਂ ਔਰ ਚੱਲਦੀਆਂ ਰਹੀਆਂ। ਅੱਛਾ, ਜਿਹੜਾ ਫਾਰਾਬੀ ਸੀ ਉਹਨੇ ਫਲਸਫੇ ਤੇ ਕਹਿੰਦੇ ਨੇ ਕਿ ਫਲਸਫੇ ਨੂੰ ਤੇ ਸੂਫੀਜ਼ਮ ਨੂੰ ਜੋੜਿਆ, ਇੱਕ ਥਾਂ ਕਰ ਦਿੱਤਾ। ਤੇ ਉਹ ਪਹਿਲਾ ਸੀ ਜਿਹਨੇ ਕਿ ਅਰਸਤੂ ਤੇ ਅਫਲਾਤੂਨ ਦੇ ਫਲਸਫਿਆਂ ਨੂੰ ਖੋਲ ਕੇ ਬਹੁਤ ਤਫਸੀਲ ਦੇ ਨਾਲ ਉਹਨੇ ਬਿਆਨ ਕੀਤਾ, ਔਰ ਉਹਨੇ ਅਫਲਾਤੂਨ ਦੀ ਜਿਹੜੀ ਖਿਆਲੀ ਰਿਆਸਤ ਰਿਪਬਲਿਕ ਸੀ ਉਹਦੇ ਤੇ ਵੀ ਉਹਨੇ ਬਹੁਤ ਕੁਝ ਲਿਖਿਆ। ਪਰ ਉਹਨੇ ਜਿਵੇਂ ਅਫਲਾਤੂਨ ਦਾ ਮੰਨਣਾ ਇਹ ਸੀ ਕਿ ਜਿਹੜਾ ਖਿਆਲੀ ਰਿਆਸਤ ਹੈ ਉਹਦਾ ਜਿਹੜਾ ਬਾਦਸ਼ਾਹ ਹੈ ਉਹ ਫਲਸਫੀ ਹੋਏਗਾ,
ਲੇਕਿਨ ਜਿਹੜਾ ਅਲ ਫਾਰਾਬੀ ਹੈ ਉਹ ਉਹਨੂੰ ਪੈਗੰਬਰ ਤੇ ਇਮਾਮਾਂ ਦੀ ਹਕੂਮਤ ਸਮਝਦਾ ਹੈ, ਉਹ ਫਲਸਫੀ ਨੂੰ ਨਹੀਂ ਸਮਝਦਾ। ਅੱਛਾ, ਫਾਰਾਬੀ ਨੇ ਅਰਸਤੂ ਦੇ ਢੰਗ ਵਿੱਚ ਸਾਇੰਸ ਤੇ ਅਸਾਸੁਲ ਅਲੂਮ ਨਾਂ ਦੀ ਲਿਖਤ ਲਿਖੀ, ਜਿਹਦੇ ਵਿੱਚ ਜਿਹਦਾ ਕਿ ਵੈਸਟ ਵਿੱਚ ਲਹਿੰਦੇ ਵਿੱਚ ਬਹੁਤ ਅਸਰ ਹੋਇਆ। ਅੱਛਾ, ਇਹ ਦਿਲਚਸਪ ਗੱਲ ਹੈ ਕਿ ਫਾਰਾਬੀ ਨੇ ਸਭ ਤੋਂ ਪਹਿਲਾਂ ਸਭ ਤੋਂ ਅਹਿਮ ਜਿਹੜਾ ਕੰਮ ਜਿਹੜਾ ਕੀਤਾ ਉਹ ਜ਼ਬਾਨ ਤੇ ਗ੍ਰਾਮਰ ਜ਼ਬਾਨ ਤੇ ਬਹਿਰਾਂ ਦੇ ਉੱਤੇ ਕੀਤਾ। ਉਹਦੀ ਜਿਹੜੀ ਲਿਖਤ ਹੈ ਅਲ ਹਰੂਫ, ਉਹਦੇ ਵਿੱਚ ਜ਼ਬਾਨ ਦੇ ਬਾਰੇ 'ਚ ਬਹੁਤ ਡੂੰਘਾ ਨਿਖੇੜਾ ਕੀਤਾ ਗਿਆ ਤੇ ਉਹ ਰਾਗ ਦਾ ਮੌਸੀਕੀ ਦਾ ਵੀ ਬਹੁਤ ਮਾਹਰ ਸੀ ਤੇ ਉਹ ਇਹ ਮੰਨਦਾ ਸੀ ਕਿ ਜਿਹੜੀ ਜ਼ਬਾਨ ਹੈ ਉਹ ਮੌਸੀਕੀ ਜਿਹੜੀ ਹੈ ਉਹ ਜ਼ਬਾਨ ਦੇ ਮੁਤਾਬਕ ਢਲਦੀ ਹੈ। ਤੇ ਉਹ ਇਹ ਵੀ ਕਹਿੰਦਾ ਸੀ ਕਿ ਜਿਹੜੇ ਹਾਕਮ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਮੌਸੀਕੀ ਵੱਲ ਬਹੁਤ ਧਿਆਨ ਦੇਣ, ਕਿਉਂਕਿ ਇਹਦੇ ਨਾਲ ਲੋਕਾਂ ਦਾ اخلاق ਜਿਹੜਾ ਹੈ ਉਹ ਠੀਕ ਕੀਤਾ ਜਾ ਸਕਦਾ। ਫਾਰਾਬੀ ਜਿਹੜਾ ਸੀ ਉਹ ਜ਼ਬਾਨ ਤੋਂ ਬਾਅਦ ਮੌਸੀਕੀ ਤੋਂ ਬਾਅਦ ਸਭ ਤੋਂ ਜ਼ਿਆਦਾ ਜ਼ੋਰ ਮੰਤਕ ਤੇ ਦਿੰਦਾ ਸੀ। ਉਹ ਇਹ ਆਪਣੀ ਉਹਦੀ ਪੜ੍ਹਮਦੀਤ ਜਿਹੜੀ ਹੈ, ਉਹਦੀ ਜਿਹੜੀ اخلاقی ਪੜ੍ਹਮਦੀਤ ਹੈ, ਉਹਦੇ ਵਿੱਚ ਉਹ ਪਹਿਲਾ ਸਵਾਲ ਇਹ ਹੈ ਕਿ ਉਹ ਕਹਿੰਦਾ ਹੈ ਕਿ ਜੇ ਉਹਨੂੰ ਸਹੀ ਸਾਬਤ ਹੋਣ ਲਈ ਕਿਸੇ ਵੀ ਇੱਕ ਫਲਸਫੇ ਨੂੰ ਇਹ ਦੇਖਣਾ ਹੈ ਕਿ ਉਹਦਾ ਨਤੀਜਾ ਸਹੀ ਨਿਕਲਿਆ ਕਿ ਨਹੀਂ ਨਿਕਲਿਆ, ਤੇ ਫਿਰ ਇਹਦਾ ਮਤਲਬ ਹੋਇਆ ਕਿ ਜੋ ਸਹੀ ਨਤੀਜਾ ਨਿਕਲਦਾ ਹੈ ਤੇ ਇਹਦਾ ਮਤਲਬ ਹੈ ਕਿ ਉਹ ਤਾਂ ਪਹਿਲੇ ਤੋਂ ਮਿੱਥੀ ਮਿਥਾਈ ਗੱਲ ਹੈ। ਤੇ ਜੇ ਮਿੱਥੀ ਮਿਥਾਈ ਗੱਲ ਹੈ ਤੇ ਫਿਰ ਬੰਦੇ ਦੀ ਆਪਣੀ ਜਿਹੜੀ ਆਜ਼ਾਦ ਵਿਲ ਹੈ, ਆਜ਼ਾਦ ਇੱਛਾ ਹੈ, ਉਹਦੇ ਵਿੱਚ ਕੋਈ ਹੱਥ ਨਹੀਂ। ਇਸ ਲਈ ਇਹ ਜਿਹੜਾ ਮਿਆਰ ਹੈ ਕਾਇਮ ਕਰਨਾ ਕਿ ਕੋਈ ਫਲਸਫਾ ਉਹ ਮੁਸਤਕਬਲ ਦੇ ਬਾਰੇ 'ਚ ਸਹੀ ਪੇਸ਼ਗੋਈ ਕਰੇ, ਇਹ ਦੁਰਸਤ ਨਹੀਂ ਹੈਗਾ। ਇਸ ਗੱਲ ਨੂੰ ਤੁਸੀਂ ਮਤਲਬ ਇਵੇਂ ਸਮਝ ਲਓ ਕਿ ਜੇ ਅਸੀਂ ਕਹੀਏ ਕਿ ਪਾਣੀ ਨੂੰ ਉਬਾਲ ਕੇ ਤੇ ਉਹ ਜਿਵੇਂ ਪਾਣੀ ਉਬਾਲ ਕੇ ਤੇ ਭਾਪ ਬਣਦੀ ਹੈ, ਇਵੇਂ ਬੰਦੇ ਦੇ ਅਮਲ ਜਿਹੜੇ ਨੇ ਉਹਨਾਂ ਨੂੰ ਵੇਖਿਆ ਜਾਏ ਕਿ ਕਿਹਦਾ ਕੀ ਨਤੀਜਾ ਨਿਕਲਣਾ ਹੈ। ਤੇ ਉਹ ਮਤਲਬ ਇਹ ਹੋਇਆ ਕਿ ਉਹ ਤਾਂ ਫਿਰ ਪਹਿਲੇ ਤੋਂ ਮਿੱਥੀ ਮਿਥਾਈ ਗੱਲ ਹੋ ਗਈ ਨਾ, ਕਿ ਇਹ ਹੋਣਾ ਤੇ ਫਿਰ ਇਹ ਹੋਣਾ, ਤੇ ਫਿਰ ਉਹ 'ਚ ਬੰਦੇ ਦੀ ਤਾਂ ਕੋਈ ਹਸੀਅਤ ਨਾ ਰਹੀ। ਅੱਛਾ, ਮੰਤਕ ਤੋਂ ਬਾਅਦ ਜਿਹੜਾ ਫਾਰਾਬੀ ਆ ਉਹ ਰਿਆਜ਼ੀ, ਹਿਸਾਬ, ਜਿਓਮੈਟਰੀ, ਫਲਕੀਆਤ, ਰਾਗ ਤੇ ਹੋਰ ਕਈਆਂ ਚੀਜ਼ਾਂ ਦੇ ਬਾਰੇ 'ਚ ਉਹਨੇ ਲਿਖਿਆ ਹੈ। ਅਲ ਫਾਰਾਬੀ ਜਿਹੜਾ ਸੀ ਉਹ ਰੀਤ ਤੇ ਚੱਲਦਿਆਂ ਉਹਨੇ ਰਾਗ ਨੂੰ ਰਿਆਜ਼ੀ ਵਿੱਚ ਹੀ ਗਿਣਦਾ ਹੈ। ਮਤਲਬ ਉਹ ਜਿਹੜਾ ਰਾਗ ਹੈ ਉਹਨੂੰ ਰਿਆਜ਼ੀ ਦਾ ਹੀ ਹਿੱਸਾ ਸਮਝਦਾ ਹੈ, ਪਰ ਉਹ ਆਪਣੇ ਮੌਸੀਕੀ ਦੇ ਫਲਸਫੇ ਨੂੰ, ਜਿਹੜਾ ਉਹਦਾ ਮੌਸੀਕੀ ਦਾ ਪੂਰਾ ਫਲਸਫਾ ਸੀ, ਉਹਨੂੰ ਉਹ ਆਪਣੇ ਨਿਜ਼ਾਮ ਵਿੱਚ ਪੂਰਾ ਜੋੜ ਨਹੀਂ ਸਕਿਆ। ਮਤਲਬ ਉਹ ਕਹਿੰਦਾ ਤੇ ਇਹ ਸੀਗਾ ਕਿ ਜਿਹੜੀ ਮੌਸੀਕੀ ਹੈ ਉਹ ਰਿਆਜ਼ੀ ਦੇ ਫਾਰਮੂਲਿਆਂ ਦੇ ਮੁਤਾਬਕ ਹੀ ਹੁੰਦੀ ਹੈ, ਪਰ ਜਦੋਂ ਉਹ ਗਾਈ ਜਾਂਦੀ ਹੈ ਤੇ ਕੋਈ ਉਹਨੂੰ ਫਾਰਮੂਲਿਆਂ ਨੂੰ ਨਹੀਂ ਵੇਖਦਾ, ਉਦੋਂ ਤੁਹਾਡੇ ਕੰਨ ਸੁਣਦੇ ਨੇ। ਲੇਕਿਨ ਇਹ ਹੈ ਕਿ ਫਾਰਾਬੀ ਜਿਹੜਾ ਹੈ ਉਹ ਸਾਬਤ ਯਾਨੀ ਆਪਣੇ ਨਿਜ਼ਾਮ ਵਿੱਚ ਮੌਸੀਕੀ ਨੂੰ ਔਰ ਬਾਕੀਆਂ ਚੀਜ਼ਾਂ ਨੂੰ ਜੋੜ ਨਹੀਂ ਸਕਿਆ। ਤੇ ਮੇਰਾ ਖਿਆਲ ਹੈ ਕਿ ਅੱਜ ਇੰਨਾ ਕਾਫੀ ਹੈ, ਤੇ ਇਸ ਦੇ ਅਗਲੇ ਜਿਹੜੇ ਹੋਰ ਮੁਸਲਮਾਨ ਫਲਸਫੀ ਨੇ ਉਹਨਾਂ ਦੇ ਬਾਰੇ 'ਚ ਹੁਣ ਅਸੀਂ ਅਗਲੀ ਬੈਠਕ 'ਚ ਗੱਲ ਕਰਾਂਗੇ। ਇਹ ਅੱਧੇ ਘੰਟੇ ਦਾ ਸੈਸ਼ਨ ਮੇਰਾ ਖਿਆਲ ਹੈ ਕਿ ਠੀਕ ਹੈ, ਇਹ ਆਰਾਮ ਦੇ ਨਾਲ ਤੁਸੀਂ ਸੁਣ ਵੀ ਸਕਦੇ ਹੋ ਤੇ ਸਮਝ ਵੀ ਸਕਦੇ ਹੋ।